ਇੱਕ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਰਿਪਰੈਸ਼ਨ ਦੀ ਮੁਹਿੰਮ ਹੈ ਸਿੱਖਾਂ ਨੂੰ ਸਬਕ ਸਿਖਾਉਣ ਦੀ, ਇਹਦਾ ਸੂਤਰਧਾਰ ਅੰਮ੍ਰਿਤਪਾਲ ਹੈ। ਜੇ ਅੰਮ੍ਰਿਤਪਾਲ ਨਾ ਹੁੰਦਾ ਤਾਂ ਇਹ ਉਹ ਬਿਲਕੁਲ ਗਲਤ ਨੇ। ਜੇ ਮਕਸਦ ਅੰਮ੍ਰਿਤਪਾਲ ਸਿੰਘ ਨੂੰ ਹੀ ਫੜਨਾ ਹੁੰਦਾ, ਉਹ ਤਾਂ ਪਿੰਡੋਂ ਹੀ ਨਿਕਲਿਆ, ਘਰੋਂ ਨਿਕਲਿਆ, ਉੱਥੇ ਹੀ ਸੀ, ਸ਼ਾਮ ਨੂੰ ਘਰ ਆ ਜਾਂਦਾ ਸੀ। ਕਿਸਾਨ ਲਹਿਰ ਦੀ ਜਿੱਤ ਜਿਹੜੀ ਸੀ, ਜਿਹਦੇ 'ਚ ਕਿ ਥੁੱਕਿਆ ਚੱਟਣਾ ਪਿਆ ਮੋਦੀ ਹਕੂਮਤ ਨੂੰ, 3 ਖੇਤੀ ਕਾਨੂੰਨ ਵਾਪਸ ਲੈਣੇ ਪਏ, ਉਦੋਂ ਹੀ ਇਹਦੀ ਸਕ੍ਰਿਪਟ ਲਿਖੀ ਗਈ ਸੀ। ਜਦੋਂ ਪਹਿਲੀ ਵਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਰੈਂਡਰ ਕਰਨ ਦੀ ਗੱਲ ਕਹੀ, ਉਹਨਾਂ ਨੇ ਕਿਹਾ ਜੀ ਇਹ ਜਥੇਦਾਰ ਦਾ ਕਹਿਣਾ ਨਹੀਂ ਬਣਦਾ ਹੈ। ਅਕਾਲ ਤਖਤ ਆਪਣੇ ਇੱਕ ਸਿੱਖ ਨੂੰ ਇਹ ਜਿਹੜਾ ਆਦੇਸ਼ ਦੇ ਰਿਹਾ ਕਿ ਉਹ ਦਿੱਲੀ ਤਖਤ ਦੇ ਸਾਹਮਣੇ ਜਿਨ੍ਹਾਂ ਦੀ ਬਦਨੀਅਤੀ ਹੈ ਉਹ ਆਪਣੇ ਆਪ ਨੂੰ ਸਰੈਂਡਰ ਲਈ ਪੇਸ਼ ਕਰੇ। ਵੀਡੀਓਜ਼ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਇਹ ਸਾਰੀ ਬੈਠਕ ਬਾਰੇ ਵਿਚਾਰ ਚਰਚਾ ਕੀਤੀ ਆ, ਮੈਂ ਸਮਝਦਾ ਵੀ ਥੋੜ੍ਹਾ ਜਿਹਾ ਹੋਰ ਇਹਦੇ 'ਤੇ ਉਹ ਕੀਤਾ ਜਾਵੇ। ਜਿਹੜੀ ਗੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਕੀਤੀ ਗਈ ਹੈ, ਕਹੀ ਗਈ ਹੈ, ਉਹਦੇ 'ਚੋਂ ਮੈਂ ਦੋ ਨੁਕਤਿਆਂ 'ਤੇ ਤੁਹਾਡੇ ਵਿਚਾਰ ਜਾਣਨੇ ਚਾਹੁੰਦਾ। ਮਤਲਬ ਇੱਕ ਤਾਂ ਇਹ, ਮਤਲਬ ਉਹਨਾਂ ਨੇ ਸਪੈਸੀਫਿਕਲੀ ਹੁਣ ਕਿਉਂਕਿ ਸਰਬੱਤ ਖਾਲਸਾ ਦੀ ਕਾਲ ਦੀ ਗੱਲ ਅੰਮ੍ਰਿਤਪਾਲ ਸਿੰਘ ਹੋਰਾਂ ਵੱਲੋਂ ਕੀਤੀ ਗਈ ਹੈ, ਤੇ ਉਹਨਾਂ ਨੇ ਮਤਲਬ ਸਪੈਸੀਫਿਕਲੀ ਕਿਹਾ ਵੀ ਭਾਈ ਜਿਹੜਾ ਇਕੱਠ ਅਸੀਂ ਸੱਦ ਰਹੇ ਹਾਂ ਇਹ ਧਾਰਮਿਕ ਇਕੱਠ ਹੈਗਾ ਤੇ ਇਹਨੂੰ ਸਰਬੱਤ ਖਾਲਸਾ ਦੇ ਨਾਲ ਨਾ ਜੋੜਿਆ ਜਾਵੇ। ਵੀ ਉਹਨਾਂ ਦਾ ਸਪੈਸੀਫਿਕਲੀ ਇਹ ਗੱਲ ਕਹਿਣ ਦਾ ਮਤਲਬ ਕੀ ਹੈ, ਮਾਇਨੇ ਕੀ ਨੇ, ਤੇ ਉਹਦੀਆਂ ਜਦੋਂ ਅਸੀਂ ਬਿਹਾਈਂਡ ਦਾ ਸਕਰੀਨ ਜਾ ਕੇ ਦੇਖਦੇ ਹਾਂ ਤੇ ਉਹਦਾ ਮਤਲਬ ਕੀ ਬਣਦਾ। ਤੇ ਦੂਜੀ ਗੱਲ, ਜਦੋਂ ਅਸੀਂ ਦੇਖਦੇ ਹਾਂ ਵੀ ਇਹਦੇ ਵਿੱਚ ਉਹਨਾਂ ਨੇ ਉਹ ਗੱਲ ਦੁਬਾਰਾ ਹੁਣ ਰਿਪੀਟ ਕੀਤੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਉਹ ਸਰੈਂਡਰ ਕਰ ਦੇਣ ਪੁਲਿਸ ਦੇ ਕੋਲ। ਧਾਰਾਵਾਂ ਦੋਨੇ ਚੱਲ ਰਹੀਆਂ ਨੇ ਵੀ ਉਹਨਾਂ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਜਾਂ ਉਹ ਜਿੱਥੇ ਹੈਗੇ ਆ ਉਹਨਾਂ ਨੂੰ ਉੱਥੋਂ ਹੀ ਸਟ੍ਰੈਟੇਜਾਈਜ਼ ਕਰਕੇ ਆਪਣੀ ਜਿਹੜੀ ਅਗਲੀ ਰਣਨੀਤੀ ਹੈ ਉਹ ਤੈਅ ਕਰਨੀ ਚਾਹੀਦੀ ਹੈ। ਇਹ ਦੋ ਨੁਕਤਿਆਂ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ, ਮੈਂ ਸਮਝਦਾ ਵੀ ਪਹਿਲੀ ਗੱਲ, ਜੋ ਹੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਮੈਸੇਜ ਪਹਿਲਾ ਔਰ ਦੂਸਰਾ ਦੋਨੋਂ ਮੈਸੇਜਿਸ 'ਚ ਉਹਨਾਂ ਨੇ ਇਹ ਕਾਲ ਦਿੱਤੀ ਸੀ, ਔਰ ਸਪੈਸੀਫਿਕ ਗਿਆਨੀ ਹਰਪ੍ਰੀਤ ਸਿੰਘ ਸਪੈਸੀਫਿਕ ਕਾਲ ਸੀ ਕਿ ਉਹ ਸਰਬੱਤ ਖਾਲਸਾ ਸੱਦਣ, ਤਾਂ ਕਿ ਮੌਜੂਦਾ ਜਿਹੜਾ ਸਿੱਖਾਂ ਦੇ ਉੱਤੇ ਇੱਕ ਰਿਪਰੈਸ਼ਨ ਦਾ ਦੌਰ ਹੈ ਉਸ ਦੇ ਲਈ ਵਿਉਂਤਬੰਦੀ ਕੀਤੀ ਜਾਏ। ਜਿਉਂ ਹੀ ਉਹਨਾਂ ਦੀ ਇਹ ਅਪੀਲ ਆਉਂਦੀ ਹੈ, ਅਸੀਂ ਦੇਖਦੇ ਹਾਂ ਵੀ ਅੱਡ-ਅੱਡ ਪੰਥਕ ਧਿਰਾਂ ਨੇ ਆਪੋ ਆਪਣਾ ਇਸ ਦੇ ਉੱਤੇ ਜਿਹੜਾ ਹੈ ਉਹ ਨਜ਼ਰੀਆ ਦੇਣਾ ਸ਼ੁਰੂ ਕੀਤਾ। ਵਿਧੀ ਵਿਧਾਨ ਕਿਹਨੂੰ ਸੱਦਣ ਦਾ ਹੱਕ ਹੈ, ਕਿਵੇਂ ਹੋਏ, ਔਰ ਉਹਦੇ 'ਚ ਜੇ ਕਹਿਣਾ ਹੋਏ ਕਿ ਕੋਈ ਵੀ ਧਿਰ ਜਿਹੜੀ ਹੈ ਸਿਵਾਏ ਵਾਰਿਸ ਪੰਜਾਬ ਦੇ ਜਾਂ ਕੁਝ ਹੋਰ ਇੰਡੀਵਿਜੂਅਲਸ ਤੇ ਜਿਨ੍ਹਾਂ ਨੂੰ ਲੱਗਾ ਕਿ ਭਾਈ ਇਹ ਜੋ ਰਿਪਰੈਸ਼ਨ ਦਾ ਦੌਰ ਚੱਲ ਰਿਹਾ ਹੈ ਇਸ ਦੇ ਵਿੱਚ ਸਾਨੂੰ ਕੌਮ ਨੂੰ ਇੱਕ ਥਾਂ ਤੇ ਲਿਆਉਣਾ ਹੋਏਗਾ, ਬਾਕੀ ਜਿਹੜਾ ਉਹ ਮਨਫੀ ਵਾਲੀਆਂ ਗੱਲਾਂ ਹੀ ਸੀ। ਕਿਉਂਕਿ ਇੱਕ ਈਵਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਨੇ 2015 ਦਾ ਸਰਬੱਤ ਖਾਲਸਾ ਕਾਲ ਕੀਤਾ ਸੀ, ਉਹਨਾਂ ਨੇ ਵੀ ਇਹੀ ਲਾਈਨ ਲਈ ਕਿ ਭਾਈ ਅਸੀਂ ਤਾਂ ਜਥੇਦਾਰ ਨਹੀਂ ਮੰਨਦੇ ਗਿਆਨੀ ਹਰਪ੍ਰੀਤ ਸਿੰਘ, ਸਾਡੇ ਲਈ ਤਾਂ ਜਥੇਦਾਰ ਹਵਾਰਾ ਨੇ। ਔਰ ਇਸੇ ਤਰ੍ਹਾਂ ਈਵਨ ਜਿਹੜੀ ਹਵਾਰਾ ਕਮੇਟੀ ਹੈ ਉਹਨਾਂ ਦਾ ਵੀ ਇਸ ਕਿਸਮ ਦਾ ਸਟੈਂਡ ਸੀ। ਇੰਡੀਵਿਜੂਅਲੀ ਜਿਹੜੀਆਂ ਹੋਰ ਵੀ ਪੰਥਕ ਧਿਰਾਂ ਨੇ, ਸਾਡੀਆਂ ਖਾੜਕੂ ਧਿਰਾਂ ਦੀ ਨੁਮਾਇੰਦਗੀ ਵਾਲੇ, ਉਹਨਾਂ ਨੇ ਵੀ ਇਹ ਕਿਹਾ ਕਿ ਭਾਈ ਇਹ ਜਿਹੜਾ ਕਿਹਨਾਂ ਹਾਲਤਾਂ 'ਚ ਸਰਬੱਤ ਖਾਲਸਾ ਸੱਦਿਆ ਜਾ ਸਕਦਾ ਹੈ, ਉਹਦਾ ਵਿਧੀ ਵਿਧਾਨ ਕੀ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਕਿ ਵੀ ਕੋਈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕੋਲ ਕੋਈ ਇਸ ਕਿਸਮ ਦਾ ਮੈਂਡੇਟ ਨਹੀਂ ਸੀ, ਪਹਿਲਾਂ ਵੀ ਮੈਂਡੇਟ ਨਹੀਂ ਹੈ, ਕਿਉਂਕਿ ਬਾਦਲ ਅਕਾਲੀ ਦਲ ਜਾਂ ਉਹਨਾਂ ਦਾ ਰੈਪੂਟੇਸ਼ਨ ਕੀ ਹੈ ਜਾਂ ਉਹਨਾਂ ਨੇ ਜਥੇਦਾਰਾਂ ਨੂੰ ਕਿਵੇਂ ਵਰਤਿਆ। ਪਰ ਜਿਹੜੀਆਂ ਈਵਨ ਸੰਘਰਸ਼ੀਲ ਧਿਰਾਂ ਨੇ, ਜੇ ਉਹਨਾਂ ਨੇ ਵੀ ਉਹਨਾਂ ਦੀ ਅਥਾਰਟੀ ਦੇ ਉੱਤੇ ਸਵਾਲੀਆ ਨਿਸ਼ਾਨ ਚੁੱਕਿਆ ਤੇ ਫਿਰ ਕੋਈ ਬਹੁਤੀ ਗੱਲ ਰਹਿ ਵੀ ਨਹੀਂ ਸੀ ਜਾਂਦੀ। ਔਰ ਮੈਂ ਸਮਝਦਾ ਹਾਂ ਵੀ ਜਦੋਂ ਜਿਹੜਾ ਸਰ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਇਹ ਮੰਗ ਕੀਤੀ ਤੇ ਉਹ ਵੀ, ਇਹ ਤਾਂ ਕਿਸੇ ਵੀ ਨੂੰ ਵੀ ਇੱਕ ਸਿੱਖ ਦੇ ਨਾਤੇ ਕੋਈ ਮੰਗ ਕਰ ਸਕਦਾ ਹੈ, ਲੇਕਿਨ ਮੈਨੂੰ ਵੀ ਇਹ ਲੱਗਦਾ ਸੀ ਕਿ ਭਾਈ ਜਿਸ ਕਿਸਮ ਦੇ ਹਾਲਾਤ ਨੇ, ਸਰਬੱਤ ਖਾਲਸਾ ਠੀਕ ਹੈ, ਸਾਡਾ ਉਹਦਾ ਇੱਕ ਆਪਣਾ ਇਤਿਹਾਸ ਹੈ, ਉਹਦੀ ਕਿਵੇਂ ਕਲੈਕਟਿਵ ਲੀਡਰਸ਼ਿਪ ਕਿਵੇਂ ਬਿਲਟ ਹੁੰਦੀ ਹੈ,
ਲੇਕਿਨ ਜਿਸ ਕਿਸਮ ਦੇ ਹਾਲਾਤ ਚੱਲ ਰਹੇ ਨੇ ਉਹਦੇ 'ਚ ਬਿਨਾਂ ਸਰਬੱਤ ਖਾਲਸਾ ਤੋਂ ਵੀ ਐਕਟਿੰਗ ਜਥੇਦਾਰ ਜਿਹੜੇ ਇਨ ਕਮਾਂਡ ਨੇ ਲੋਕਲ ਐਟਲੀਸਟ, ਉਹਨਾਂ ਦੇ ਕੋਲ ਪ੍ਰਬੰਧਕੀ ਨਿਜ਼ਾਮ ਹੈ, 20-25 ਹਜ਼ਾਰ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੈ, ਇੱਕ ਜਿਹੜਾ ਉਹਨਾਂ ਦੇ ਲਾਇਲਿਸਟ ਨੇ। ਜ਼ਾਹਰ ਹੈ ਸ਼੍ਰੋਮਣੀ ਕਮੇਟੀ ਅਕਾਲ ਤਖਤ ਤੋਂ ਬਾਹਰ ਨਹੀਂ ਹੁੰਦੀ, ਕੋਈ ਜ਼ਰੂਰੀ ਨਹੀਂ ਹੈ ਕਿ ਸਰਬੱਤ ਖਾਲਸਾ ਸੱਦ ਕੇ ਕੋਈ ਪ੍ਰੋਗਰਾਮ ਦਿੱਤਾ ਜਾ ਸਕਦਾ, ਉਹ ਤਾਂ ਹੈ ਹੀ ਹੈ, ਉਸ ਦਾ ਇੱਕ ਆਪਣੀ ਅਹਿਮੀਅਤ ਹੈ। ਲੇਕਿਨ ਇਹ ਵੀ ਤਾਂ ਤਵੱਕੋ ਕੌਮ ਨੂੰ ਸੀ ਜਾਂ ਹੈ ਕਿ ਉਹ ਭਾਈ ਇਸ ਦੇ ਉੱਤੇ ਅਗਵਾਈ ਦੇਣ। ਲੇਕਿਨ ਜਿਵੇਂ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਭਾਈ ਪੱਤਰਕਾਰ ਮਿਲਣੀ ਇੱਕ ਚੰਗਾ ਉਦਮ ਸੀ, ਚੰਗਾ ਕਦਮ ਸੀ ਕਿ ਉਹਨਾਂ ਨੇ ਘੱਟੋ ਘੱਟ ਈਵਨ ਗੈਰ ਸਿੱਖ ਪੱਤਰਕਾਰਾਂ ਨੂੰ ਵੀ ਇੱਕ ਪਲੇਟਫਾਰਮ ਮੁਹੱਈਆ ਕੀਤਾ। ਲੇਕਿਨ ਜੇ ਅਸੀਂ ਉਸ ਦੀ ਵੀ ਆਊਟਕਮ ਦੇਖਦੇ ਹਾਂ ਤਾਂ ਉਸ 'ਚੋਂ ਤੁਹਾਨੂੰ ਕੁਛ ਐਸਾ ਨਜ਼ਰ ਨਹੀਂ ਆਉਂਦਾ ਜਿਹਦੇ ਥੱਲੇ ਕੋਈ ਅਲਟੀਮੇਟਮ ਬੇਸਡ ਜਾਂ ਕੋਈ ਸਟ੍ਰੈਟਜੀ ਜਾਂ ਕੋਈ ਲੌਂਗ ਟਰਮ ਜਾਂ ਸ਼ਾਰਟ ਟਰਮ ਤੁਹਾਡੀ ਕੋਈ ਵਿਉਂਤਬੰਦੀ ਨਜ਼ਰ ਆ ਰਹੀ ਹੋਏ। ਔਰ ਉਹਨਾਂ ਹਾਲਾਤਾਂ 'ਚ ਵੀ ਜੇ ਹੁਣ ਅਸੀਂ ਮੀਡੀਆ ਦੇ ਹਵਾਲੇ ਨਾਲ ਹੀ ਗੱਲ ਕਰੀਏ ਤੇ ਮੇਰਾ ਖਿਆਲ ਹੈ 7-8 ਮਹੀਨੇ ਹੋ ਗਏ ਹੋਣਗੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਸੀ, ਜਦੋਂ ਕਿ PTC ਚੈਨਲ ਵਿਵਾਦਾਂ ਦੇ ਘੇਰੇ 'ਚ ਆਇਆ ਕਿ ਭਾਈ ਇਸ ਨੂੰ ਜਿਹੜਾ ਹਟਾਓ ਔਰ ਦਰਬਾਰ ਸਾਹਿਬ ਤੋਂ ਇਹਨਾਂ ਦਾ ਬੰਦ ਹੋਏ ਔਰ ਆਪਣਾ ਜਿਹੜਾ ਉਹ ਸ਼ੁਰੂ ਕਰੋ। ਲੇਕਿਨ ਅਸੀਂ ਦੇਖਦੇ ਹਾਂ ਕਿ ਉਵੇਂ ਹੀ PTC ਅੱਜ ਵੀ ਕਵਰੇਜ ਉਵੇਂ ਹੀ ਕਰ ਰਿਹਾ ਹੈ ਔਰ ਇਹ ਸਾਰੇ ਦੇ ਚੱਲਦੇ ਆ ਕੋਈ ਬਹੁਤ ਐਸਾ ਨਹੀਂ ਸੀ ਕਿ ਜਿਹਦੇ 'ਚ ਕੋਈ ਔਰ ਫਿਰ ਬਾਦਲਾਂ ਨੇ ਉਹ ਸਰਬੱਤ ਖਾਲਸਾ 'ਚੋਂ, ਸਰਬੱਤ ਖਾਲਸਾ ਦਾ ਫਿਰ ਓਪਨ ਫੋਰਮ ਹੁੰਦਾ ਹੈ, ਉਹਨਾਂ ਦਾ ਕੰਟਰੋਲ ਤਾਂ ਨਹੀਂ ਸੀ ਹੋਣਾ ਤੇ ਉਹਦੇ 'ਚ ਸੰਗਤ ਦੀ ਕੀ ਆਵਾਜ਼ ਹੈ। ਜੇ 2015 'ਚ ਤੁਸੀਂ ਸੰਗਤ ਦਾ ਜਿਹਦੇ 'ਚ 5-6 ਲੱਖ ਸੇ ਇਕੱਠੇ ਹੁੰਦੇ ਨੇ, ਉੱਥੇ ਤਾਂ ਖਾਲਿਸਤਾਨ ਜ਼ਿੰਦਾਬਾਦ ਹੀ ਗੂੰਜਦਾ। ਜਦੋਂ ਜਥੇਦਾਰ ਹਵਾਰਾ ਨੂੰ ਜਥੇਦਾਰ ਐਲਾਨਿਆ ਜਾਂਦਾ 5 ਮਿੰਟ ਜਿਹੜੀ ਹੈ ਜ਼ੋਰਦਾਰ ਨਾਅਰੇਬਾਜ਼ੀ ਹੁੰਦੀ ਹੈ। ਸੋ ਮੈਨੂੰ ਪਹਿਲਾਂ ਵੀ ਲੱਗਦਾ ਸੀ ਕਿ ਵੀ ਇਹ ਨਾ ਤਾਂ ਇਹਨਾਂ ਨੇ ਬੁਲਾਣਾ ਹੈ ਤੇ ਨਾ ਹੀ ਜੇ ਇਹਨਾਂ ਦੀ ਅਥਾਰਟੀ ਵੀ ਉਸ ਕਿਸਮ ਦੀ ਸਰਵ ਪ੍ਰਮਾਣਿਤ ਨਹੀਂ ਹੈ ਤੇ ਉਹ ਗੱਲ ਬਣਦੀ ਵੀ ਨਹੀਂ। ਹੁਣ ਦੂਸਰੀ ਗੱਲ ਜਿਹੜੀ ਇੰਟਰੀਗਿੰਗ ਹੈ ਕਿ ਪਹਿਲੀ ਵਾਰ ਦੇ ਇਕੱਠ 'ਚ ਵੀ ਜਿਹੜਾ ਜਥੇਬੰਦੀਆਂ ਦਾ ਸਿਲੈਕਟ ਜਥੇਬੰਦੀਆਂ ਦਾ ਇਕੱਠ ਸੀ, ਉਹਦੇ 'ਚ ਵੀ ਲਫ਼ਜ਼ ਆਤਮ ਸਮਰਪਣ ਜਿਹਦੀ ਅੰਗਰੇਜ਼ੀ ਸਰੈਂਡਰ ਹੁੰਦੀ ਹੈ ਅੰਮ੍ਰਿਤਪਾਲ ਸਿੰਘ ਹੋਰਾਂ ਲਈ ਕਿਹਾ ਗਿਆ, ਨਹੀਂ ਹਰਪ੍ਰੀਤ ਸਿੰਘ ਹੋਰਾਂ ਨੇ, ਔਰ ਇਹੀ ਗੱਲ ਹੁਣ ਪੱਤਰਕਾਰਾਂ ਦੇ ਇਕੱਠ 'ਚ ਵੀ ਦੁਹਰਾਈ ਗਈ। ਹੁਣ ਇਸ ਤੋਂ ਅਸੀਂ ਦੋ ਚੀਜ਼ਾਂ, ਇੱਕ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਰਿਪਰੈਸ਼ਨ ਦੀ ਮੁਹਿੰਮ ਹੈ ਸਿੱਖਾਂ ਨੂੰ ਸਬਕ ਸਿਖਾਉਣ ਦੀ, ਇਹਦਾ ਸੂਤਰਧਾਰ ਅੰਮ੍ਰਿਤਪਾਲ ਹੈ। ਜੇ ਅੰਮ੍ਰਿਤਪਾਲ ਨਾ ਹੁੰਦਾ ਤਾਂ ਇਹ ਉਹ ਬਿਲਕੁਲ ਗਲਤ ਨੇ, ਕਿਉਂਕਿ ਇਹ ਤਾਂ ਇੱਕ ਐਲੀਬਾਈ ਹੈ। ਅਸਲ ਦੇ ਵਿੱਚ ਕਿਸਾਨ ਲਹਿਰ ਦੀ ਜਿੱਤ ਜਿਹੜੀ ਸੀ ਜਿਹਦੇ 'ਚ ਕਿ ਥੁੱਕਿਆ ਚੱਟਣਾ ਪਿਆ ਮੋਦੀ ਹਕੂਮਤ ਨੂੰ, 3 ਖੇਤੀ ਕਾਨੂੰਨ ਵਾਪਸ ਲੈਣੇ ਪਏ, ਉਦੋਂ ਹੀ ਇਹਦੀ ਸਕ੍ਰਿਪਟ ਲਿਖੀ ਗਈ ਸੀ ਔਰ ਉਹਨਾਂ ਨੇ ਇੱਕ ਟਾਈਮਿੰਗ ਆਪਣੇ ਢੰਗ ਨਾਲ ਚੁਣੀ ਔਰ ਉਦੋਂ ਜਦੋਂ ਐਨ G20 ਦੇ ਨੁਮਾਇੰਦੇ ਅੰਮ੍ਰਿਤਸਰੋਂ ਗਏ ਉਸ ਤੋਂ ਅਗਲੇ ਦਿਨ, ਔਰ ਹੁਣ ਤਾਂ ਸਾਡੇ ਸਾਹਮਣੇ ਹੈ ਕਿ ਭਾਈ ਜੇ ਮਕਸਦ ਅੰਮ੍ਰਿਤਪਾਲ ਸਿੰਘ ਨੂੰ ਹੀ ਫੜਨਾ ਹੁੰਦਾ ਉਹ ਤਾਂ ਪਿੰਡੋਂ ਹੀ ਨਿਕਲਿਆ, ਘਰੋਂ ਨਿਕਲਿਆ, ਉੱਥੇ ਹੀ ਸੀ, ਸ਼ਾਮ ਨੂੰ ਘਰ ਆ ਜਾਂਦਾ ਸੀ। ਸੋ ਇਹ ਵੀ ਜਿਹੜਾ ਇੱਕ ਧਾਰਨਾ ਹੈ ਸ਼ਾਇਦ ਇਸ ਤਬਕੇ ਨੂੰ, ਜਦੋਂ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਜਿਹੜੀ ਹੈ ਉਹ ਸਰੈਂਡਰ ਦੀ ਗੱਲ ਕਰਦੇ ਨੇ ਬਾਰ-ਬਾਰ, ਉਹਨਾਂ ਨੂੰ ਲੱਗਦਾ ਜੀ ਜੇ ਅੰਮ੍ਰਿਤਪਾਲ ਸਿੰਘ ਆ ਜਾਏ ਤਾਂ ਸ਼ਾਇਦ ਇਹ ਰਿਪਰੈਸ਼ਨ ਰੁਕ ਜਾਏ ਜਾਂ ਦੂਜਾ। ਹੁਣ ਉਹ ਕੋਈ ਉਹਨੂੰ ਤਾਂ ਨਹੀਂ ਲੱਭ ਰਹੇ। ਪਹਿਲਾਂ ਜਦੋਂ ਉਹਨਾਂ ਨੂੰ ਇਹ ਵੀ ਪਤਾ ਸੀ ਨਿਕਲ ਗਿਆ, ਇਹਦੇ ਬਾਵਜੂਦ ਉਹ ਹਰਿਆਣਾ, ਦਿੱਲੀ, ਹਜ਼ੂਰ ਸਾਹਿਬ ਤੱਕ ਕੀ ਕਰ ਰਹੇ ਸੀ ਜਦੋਂ ਕਿ ਪੁਲਿਸ ਹਰਾਸ ਕਰ ਰਹੀ ਸੀ ਸਿੱਖਾਂ ਨੂੰ। ਸੋ ਮੈਂ ਸਮਝਦਾ ਔਰ ਇਸ ਦੇ ਉੱਤੇ ਦਲ ਖਾਲਸਾ ਨੇ ਬਿਲਕੁਲ ਠੀਕ ਸਿਧਾਂਤਕ ਪੋਜੀਸ਼ਨ ਲਈ ਸੀ। ਜਦੋਂ ਪਹਿਲੀ ਵਾਰ ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਸਰੈਂਡਰ ਕਰਨ ਦੀ ਗੱਲ ਕਹੀ, ਉਹਨਾਂ ਨੇ ਕਿਹਾ ਜੀ ਇਹ ਜਥੇਦਾਰ ਦਾ ਕਹਿਣਾ ਨਹੀਂ ਬਣਦਾ ਹੈ, ਕਿਉਂਕਿ ਇਹ ਬਿਲਕੁਲ ਨਹੀਂ ਹੈ ਸਾਡੀ ਇੱਕ ਆਪਣੀ ਔਰ ਇਸ ਕਿਸਮ ਦੇ। ਔਰ ਇਹੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸਿਮਰਨਜੀਤ ਸਿੰਘ ਮਾਨ ਨੇ ਵੀ ਕਹੀ ਸੀ ਕਿ ਭਾਈ ਇਹ ਜਦੋਂ ਤੁਸੀਂ ਸਰੈਂਡਰ ਜਾਂ ਦੂਜਾ ਤੁਸੀਂ ਉਹਨੇ ਪਹਿਲਾਂ ਹੀ ਤੁਸੀਂ, ਹਾਲਾਂ ਕਿਸੇ ਵੀ ਮੁਲਕ ਦੇ ਜੂਰਿਸਪ੍ਰੂਡੈਂਸ ਦੇ ਵਿੱਚ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਔਰ ਜੇ ਟੈਕਨੀਕਲੀ ਵੀ ਉਹਨਾਂ ਦੀ ਲੀਗਲ ਲੈਂਗੁਏਜ ਦੇਖੋ ਤਾਂ ਮੈਂ ਦੇਖ ਰਿਹਾ ਸੀ ਕਿ ਭਾਈ ਫਰਾਰ ਔਰ ਪ੍ਰੋਕਲੇਮਡ ਅਫੈਂਡਰ 'ਚ ਕੀ ਫਰਕ ਹੈ। ਫਰਾਰ ਉਹਨਾਂ ਨੂੰ ਕਹਿ ਸਕਦੇ ਨੇ ਜ਼ਬਾਨ 'ਚ, ਭਗੌੜਾ ਤਾਂ ਜੇ ਕਿਸੇ ਅਦਾਲਤ 'ਚ ਕੋਈ ਚਾਰਜਸ਼ੀਟ ਹੀ ਨਹੀਂ ਪੇਸ਼ ਹੋਈ। ਭਗੌੜਾ ਈਵਨ ਟੈਕਨੀਕਲ ਟਰਮ 'ਚ ਵੀ ਉਦੋਂ ਹੀ ਇਸਤੇਮਾਲ ਹੁੰਦਾ ਜਦੋਂ ਕਿ ਅਦਾਲਤ ਦੇ ਵਿੱਚ ਕੇਸ ਤੁਸੀਂ ਫਾਈਲ ਕਰਦੇ ਹੋ, ਅਦਾਲਤ ਤਲਬ ਕਰਦੀ ਹੈ, ਬੰਦਾ ਪੇਸ਼ ਨਹੀਂ ਹੁੰਦਾ, ਇੱਕ ਵਾਰ ਨਹੀਂ ਹੁੰਦਾ, 2 ਵਾਰ ਨਹੀਂ, ਫਿਰ ਅਦਾਲਤ ਉਹਨੂੰ PO ਜਿਹਦੇ ਲਈ ਟਰਮ ਯੂਜ਼ ਕੀਤੀ ਜਾਂਦੀ। ਸੋ ਮੈਂ ਸਮਝਦਾ ਵੀ ਇਹ ਉਹਨਾਂ ਦੇ ਲਈ ਸ਼ੋਭਨੀਕ ਨਹੀਂ ਸੀ, ਕਿਉਂਕਿ ਇਸ ਦੇ ਥੱਲੇ ਅਕਾਲ ਤਖਤ ਆਪਣੇ ਇੱਕ ਸਿੱਖ ਨੂੰ
ਇਹ ਜਿਹੜਾ ਆਦੇਸ਼ ਦੇ ਰਿਹਾ ਕਿ ਉਹ ਦਿੱਲੀ ਤਖਤ ਦੇ ਸਾਹਮਣੇ ਜਿਨ੍ਹਾਂ ਦੀ ਬਦਨੀਅਤੀ ਹੈ ਉਹ ਆਪਣੇ ਆਪ ਨੂੰ ਸਰੈਂਡਰ ਲਈ ਪੇਸ਼ ਕਰੇ, ਇਹ ਲੈਂਗੁਏਜ ਵੀ ਜਿਹੜੀ ਹੈ ਉਹ ਸਾਨੂੰ ਨਹੀਂ ਸੂਟ ਕਰਦੀ। ਅਸੀਂ ਤਾਂ ਉਸ ਅਕਾਲ ਤਖਤ ਦੇ ਵਾਰਸ ਹੈ। ਜੇ ਹੁਣ ਅਸੀਂ 4 ਜੰਗਾਂ 6ਵੇਂ ਪਾਤਸ਼ਾਹ ਦੇ ਵੇਲੇ ਦੀਆਂ ਦੇਖੀਏ ਤੇ ਪਹਿਲੀ ਜੰਗ ਅੰਮ੍ਰਿਤਸਰ ਦੀ ਲੜਾਈ ਸੀ, ਔਰ ਜੇ ਤੁਸੀਂ ਅੰਮ੍ਰਿਤਸਰ ਦੀ ਲੜਾਈ ਦਾ ਰੀਜ਼ਨ ਦੇਖੋ ਤੇ ਇਹ ਸੀ ਕਿ ਜੀ ਕਿਉਂਕਿ ਸੰਘਣਾ ਛੰਭ ਸੀ, ਜੰਗਲ ਸੀ ਉਸ ਏਰੀਆ 'ਚ, ਸ਼ਾਹਜਹਾਂ ਵੀ ਚੜਿਆ ਹੋਇਆ ਸੀ ਸ਼ਿਕਾਰ ਦੇ ਉੱਤੇ, ਗੁਰੂ ਹਰਗੋਬਿੰਦ ਸਾਹਿਬ ਵੀ ਸਿੱਖਾਂ ਦੇ ਨਾਲ ਸ਼ਿਕਾਰ ਖੇਡ ਰਹੇ ਸੀ, ਔਰ ਜਿਹੜਾ ਸ਼ਾਹੀ ਬਾਜ਼ ਹੈ ਸ਼ਾਹਜਹਾਂ ਦਾ, ਇੱਕ ਉਸ ਨੂੰ ਗੁਰੂ ਕੇ ਬਾਜ਼ ਨੇ ਘੇਰ ਲਿਆ ਉੱਤੇ, ਉਹਨੂੰ ਘੇਰ ਕੇ ਆ ਕੇ ਬਾਜ਼ ਜਿਹੜਾ ਹੈ ਇੱਧਰ ਆ ਗਿਆ ਸਿੱਖ ਖੈਮੇ 'ਚ। ਹੁਣ ਉਹਨਾਂ ਨੇ ਮੰਗਿਆ ਧੌਂਸ ਨਾਲ ਕਿ ਜੀ ਤੁਹਾਨੂੰ ਪਤਾ ਹੈ ਕਿਹਦਾ ਬਾਜ਼ ਹੈ, ਔਰ ਜਦੋਂ ਕਿਹਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਪੁੱਛਿਆ ਭਾਈ ਇਹ ਇਵੇਂ ਕਰਦੇ ਨੇ ਕਿ ਉਹਨਾਂ ਕਿਹਾ ਜੀ ਨਾ, ਇਹਨਾਂ ਨੂੰ ਇਹ ਕਹੋ ਕਿ ਵੀ ਤਾਜ ਬਾਜ ਸਭ ਹੂੰ ਹਮ ਲੀਨੋ, ਵੀ ਤੁਸੀਂ ਤਾਂ ਬਾਜ ਮੰਗਦੇ ਹੋ, ਅਜੇ ਤਾਂ ਤੁਹਾਡਾ ਬਾਜ ਅਸੀਂ ਖੋਇਆ ਸੀ, ਤੁਹਾਡਾ ਤਾਜ ਵੀ ਖੋਣਾ। ਹੁਣ ਇਹ ਜਿਹੜੀ ਲੜਾਈ ਹੈ ਅੱਜ ਦੇ ਇਹਨਾਂ ਰੈਸ਼ਨਲਿਸਟ ਔਰ ਦਲੀਲਬਾਜ਼ਾਂ ਨੂੰ ਦਿਓ, ਉਹ ਕਹਿਣਗੇ ਜੀ ਇਹ ਈਡੀ ਕੀ ਲੋੜ ਸੀ ਇੰਨੇ ਸਿੱਖ ਮਰਵਾਉਣ ਦੀ, ਹੈ ਨਾ, ਕਿ ਬਾਜ ਹੀ ਸੀ, ਬਾਜ ਉਹਨਾਂ ਦਾ ਹੀ ਸੀ, ਕਿਹੜਾ ਸਿੱਖਾਂ ਦਾ ਸੀ। ਜੇ ਉਹਨਾਂ ਮੰਗਿਆ ਸੀ ਦੇ ਦਿੱਤਾ, ਜੇ ਉਹਨਾਂ ਧੌਂਸ ਨਾਲ ਗਿਆ ਵੀ ਫਿਰ ਕੀ ਹੋਇਆ, ਤੁਸੀਂ ਨਮਰਤਾ ਨਾਲ ਦੇ ਦਿੰਦੇ। ਦੇਖੋ ਜੀ ਜਿਹੜੀ ਹੈ ਗਰੀਬੀ ਗਦਾ ਹਮਾਰੀ, ਤੁਹਾਨੂੰ 4 ਗੁਰਬਾਣੀ ਦੀਆਂ ਤੁਕਾਂ ਸੁਣਾ ਦੇਣਗੇ ਕਿ ਜੀ ਦੇਖੋ ਨਿਮਰਤਾ। ਨਹੀਂ, ਗੱਲ ਇਹ ਨਹੀਂ ਹੁੰਦੀ। ਜਦੋਂ ਤੁਸੀਂ ਇੱਕ ਪਾਸੇ ਤਖਤ ਦੀ ਗੱਲ ਕਰਦੇ ਆ, ਤੁਸੀਂ ਅਥਾਰਟੀ ਅਕਾਲ ਦੇ ਉੱਤੇ ਭਰੋਸਾ ਰੱਖਦੇ ਹੋ, ਫਿਰ ਤੁਸੀਂ ਗਾਈਡਲਾਈਨਸ ਉਹ ਦੇ ਰਹੇ ਹੋ ਜਿਹੜੀਆਂ ਬਿਲਕੁਲ ਵੀ ਸ਼ੋਭਾ ਨਹੀਂ ਦਿੰਦੀਆਂ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਲਾਈਨ ਠੀਕ ਨਹੀਂ ਹੈ। ਜੀ ਡਾਕਟਰ ਸਾਹਿਬ, ਅਗਰ ਜਿਹਦੀ ਇਹਦੇ ਵਿੱਚ ਮੈਂ ਸਮਝਦਾ ਵੀ ਇੱਥੇ ਹੀ ਅਸੀਂ ਇਸ ਟੌਪਿਕ ਨੂੰ ਉਹ ਕਰੀਏ, ਜਿਵੇਂ ਅੱਗੇ ਡਿਵੈਲਪਮੈਂਟਸ ਹੋਣਗੀਆਂ ਜਾਂ ਰਿਐਕਸ਼ਨਸ ਹੋਣਗੇ, ਇਸ ਨੂੰ ਅੱਗੇ ਗੱਲ ਨੂੰ ਤੋਰਾਂਗੇ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕਦੇ ਹਾਂ। ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਅੱਗੇ ਤੋਰਦੇ ਹਾਂ।